यार मान साहब का एक बयान ना सानू धुरंधर तक झंजोड़ जाता। ਜਦੋਂ ਉਹ ਕਹਿੰਦੇ ਆ ਨਾ ਵੀ ਮੈਨੂੰ ਮੇਰੀ ਕੌਮ ਹਰਾ ਦਿੰਦੀ ਹੈ, ਕਿ ਦੀਪ ਬਾਈ ਕਿਤੇ ਨਹੀਂ ਗਿਆ। ਅਸੀਂ ਕਿੰਨੇ ਦੀਪ ਫਿਰਦੇ ਆ ਯਾਰ। ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਕਰਾਂਗਾ, ਅੱਜ ਵੀਰ ਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਕੋਲੋਂ ਸਦੀਵੀ ਵਿਛੋੜਾ ਸਾਨੂੰ ਦੇ ਕੇ ਸੰਸਾਰ ਤੋਂ ਚਲੇ ਗਏ, ਤਾਂ ਕਿਸ ਗੱਲ ਤੋਂ ਪ੍ਰਭਾਵਿਤ ਹੋ ਕੇ ਆਏ ਹੋ, ਕਿ ਜਾਂ ਫਿਰ ਪਹਿਲਾਂ ਤੋਂ ਹੀ ਦਿਲ ਵਿੱਚ ਤਾਰੀ ਹੋਈ ਸੀ ਕਿ ਮਾਨ ਸਾਹਿਬ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਹੈ, ਮਾਨ ਸਾਹਿਬ ਨੂੰ ਵੋਟ ਦੇਣੀ ਹੈ, ਜਾਂ ਫਿਰ ਦੀਪ ਦੀ ਮੌਤ ਤੋਂ ਬਾਅਦ ਆਏ ਹੋ? ਔਰ ਮਾਨ ਸਾਹਿਬ ਦਾ ਬਹੁਤ ਅਸੀਂ ਦੇਣ ਨਹੀਂ ਦੇ ਸਕਦੇ ਕਿ ਜਿਹੜੇ ਸੂਰਮੇ ਹੁੰਦੇ ਆ ਨਾ, ਉਹਨਾਂ ਦੀ ਕਦੇ ਮੌਤ ਨਹੀਂ ਹੁੰਦੀ, ਉਹ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿੰਦੇ ਆ। ਬੜੀ ਸੋਚਣ ਵਾਲੀ ਗੱਲ ਹੈ ਕਿ ਏਡੀ ਵੱਡੀ ਸ਼ਖਸੀਅਤ ਔਰ ਕੋਈ ਚੌਧਰ ਦੀ ਲਾਲਸਾ ਨਹੀਂ, ਉਹ ਬੰਦੇ ਨੂੰ ਜਿੱਥੇ ਜਗ੍ਹਾ ਮਿਲੀ ਉਹਨੇ ਬੈਠ ਜਾਣਾ, ਕੋਈ ਇਸ ਤਰ੍ਹਾਂ ਦਾ ਨਹੀਂ। ਜੇ ਕਿਸੇ ਨੇ ਉਹਦੀ ਵਿਰੋਧਤਾ ਕੀਤੀ ਤਾਂ ਉਹਦਾ ਸੀ ਜਲਦੀ ਦੇ ਨਾਲ ਕਦੇ ਜਵਾਬ ਨਹੀਂ ਸੀ ਦਿੱਤਾ, ਬੜੀ ਇੱਕ ਨਿਮਰਤਾ ਦੇ ਵਿੱਚ ਦੀਪ ਆ ਕੇ ਜਵਾਬ ਦਿੰਦਾ ਸੀ ਕਿ ਅਜਿਹਾ ਨੌਜਵਾਨ, ਅਜਿਹਾ ਫਿਲਮੀ ਅਦਾਕਾਰ ਹੈ ਉਹ ਪੰਜਾਬ ਦੇ, ਅਜਿਹਾ ਨੌਜਵਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਸੀ, ਅਜਿਹਾ ਘਾਟਾ ਕਦੇ ਕੌਮ ਨੂੰ ਜਾਂ ਪੰਜਾਬ ਨੂੰ ਪੂਰਾ ਹੋ ਸਕਦਾ? ਤੁਸੀਂ ਇਹ ਦੇਖੋ ਕਿ ਮੈਂ ਪਿੰਡਾਂ ਦੇ ਵਿੱਚ ਜਾਂਦਾ, ਸਾਡੇ ਅਮਰਗੜ੍ਹ ਦੇ ਵਿੱਚ ਲੋਕ ਅਕਾਲੀ ਕਾਂਗਰਸੀ ਆਪ ਭੁੱਲ ਕੇ ਯਾਰ ਬਾਈ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਦੇ ਲਈ ਸਾਰੀਆਂ ਹੀ ਪਾਰਟੀਆਂ ਦੇ ਲੋਕ ਯਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਨੂੰ ਤਿਆਰ ਹੋਏ ਬੈਠੇ, ਔਰ ਅੱਜ ਹਨੇਰੀ ਝੁੱਲਦੀ ਆ, ਇਹ ਨਹੀਂ ਪਤਾ ਕਿ ਕਿੱਡੀ ਕੁ ਵੱਡੀ ਲੀਡ ਲੈ ਕੇ ਜਿੱਤ ਜਾਣੇ। ਅਮਰਗੜ੍ਹ ਹਲਕੇ ਦੇ ਵਿੱਚ ਮੌਜੂਦ ਹਾਂ। ਇਹ ਹਲਕਾ ਇਸ ਕਰਕੇ ਖਾਸ ਹੈ ਕਿਉਂਕਿ ਚੋਣਾਂ ਦਾ ਸਮਾਂ ਹੈ, ਔਰ ਚੋਣਾਂ ਦੇ ਮੱਦੇਨਜ਼ਰ ਇੱਥੋਂ ਸਿੱਖ ਪੰਥ ਦੀ ਮਾਇਆਨਾਜ਼ ਸ਼ਖਸੀਅਤ ਸਰਦਾਰ ਸਿਮਰਜੀਤ ਸਿੰਘ ਮਾਨ ਬਤੌਰ ਉਮੀਦਵਾਰ ਖੜੇ ਨੇ। ਤਾਂ ਇੱਥੋਂ ਦੇ ਲੋਕਾਂ ਵਾਸਤੇ ਇੱਕ ਹੋਰ ਖਾਸ ਗੱਲ ਹੈ ਕਿ ਫਿਲਮੀ ਅਦਾਕਾਰ, ਕਿਸਾਨੀ ਅੰਦੋਲਨ ਦਾ ਉਹ ਅਹਿਮ ਚਿਹਰਾ ਜਿਸ ਨੇ ਆਪਣੇ ਨਿੱਜੀ ਰੁਝੇਵਿਆਂ ਨੂੰ ਤਿਆਗ ਕੇ ਤਕਰੀਬਨ ਕਈ ਸਾਲ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਲਾ ਦਿੱਤੇ, ਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਕੋਲੋਂ ਸਦੀਵੀ ਵਿਛੋੜਾ ਦੇ ਚੁੱਕੇ ਨੇ, ਪਰ ਅੱਜ ਉਹਨਾਂ ਦੀਆਂ ਯਾਦਾਂ ਅੱਜ ਵੀ ਸਾਡੇ ਵਿੱਚ ਨੇ। ਦੀਪ ਸਿੱਧੂ ਨੇ ਕਈ ਦਿਨ ਅਮਰਗੜ੍ਹ ਹਲਕੇ ਵਿੱਚ ਵਿਚਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਹੈ। ਤਾਂ ਇੱਥੋਂ ਦੀ ਖਾਸ ਗੱਲ ਹੋਰ ਹੈ ਕਿ ਦੀਪ ਸਿੱਧੂ ਦੇ ਅੰਤਮ ਬੋਲ ਸੀ ਕਿ ਸਰਦਾਰ ਮਾਨ ਨੂੰ ਜਿਤਾਉਣਾ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਦੀਪ ਦੀ ਮੌਤ ਹੋ ਗਈ, ਪਰ ਉਹਨਾਂ ਦੀ ਮੌਤ ਤੋਂ ਬਾਅਦ ਕੁਝ ਅਜਿਹੇ ਨੌਜਵਾਨ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਸੀ, ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ, ਕੋਈ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ, ਉਹਨਾਂ ਦਾ ਚੋਣ ਪ੍ਰਚਾਰ ਕਰਦਾ ਸੀ। ਪਰ ਖਾਸ ਗੱਲ ਇਹ ਹੈ ਕਿ ਉਹਨਾਂ ਪਾਰਟੀਆਂ ਦਾ ਜਿਹੜਾ ਸਾਥ ਛੱਡ ਕੇ ਅੱਜ ਸਰਦਾਰ ਸਿਮਰਨਜੀਤ ਸਿੰਘ ਦੇ ਉਮੀਦਵਾਰ ਹਲਕੇ ਦੇ ਵਿੱਚ ਅਮਰਗੜ੍ਹ ਦੇ ਵਿੱਚ ਉਹੀ ਨੌਜਵਾਨ ਆਏ ਨੇ ਜਿਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦਾ ਸਾਥ ਛੱਡ ਕੇ ਅੱਜ ਲਗਾਤਾਰ ਪ੍ਰਚਾਰ ਕਰਨ ਦੀ ਜਿਹੜੀ ਦਿਲ ਦੇ ਵਿੱਚ ਦਲੀਲ ਧਾਰੀ ਹੋਈ ਹੈ। ਸਾਡੇ ਨਾਲ ਇੱਕ ਨੌਜਵਾਨ ਵੀਰ ਹੈ, ਵੀਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ, ਉਹਨਾਂ ਦਾ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀਰ ਨੇ ਪ੍ਰਣ ਕੀਤਾ ਹੈ ਕਿ ਮੈਂ ਲਗਾਤਾਰ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਾਂਗਾ। ਸਭ ਤੋਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ। ਵੀਰ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਿਮਰਜੀਤ ਸਿੰਘ ਸੇਕੇ ਆ ਅਤੇ ਮੈਂ ਉਪ ਚੇਅਰਮੈਨ ਕਿਸਾਨ ਮਜ਼ਦੂਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਦਾ। ਤੇ ਸਭ ਤੋਂ ਪਹਿਲਾਂ ਸਵਾਲ ਹੈ, ਇਹ ਉਹੀ ਇਲਾਕਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਿਸ ਇਲਾਕੇ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਦੇ ਨੇ, ਬਤੌਰ ਉਮੀਦਵਾਰ ਖੜੇ ਨੇ। ਤਾਂ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਕਰਾਂਗਾ, ਅੱਜ ਵੀਰ ਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਕੋਲੋਂ ਸਦੀਵੀ ਵਿਛੋੜਾ ਸਾਨੂੰ ਦੇ ਕੇ ਸੰਸਾਰ ਤੋਂ ਚਲੇ ਗਏ, ਤਾਂ ਕਿਸ ਗੱਲ ਤੋਂ ਪ੍ਰਭਾਵਿਤ ਹੋ ਕੇ ਆਏ ਹੋ, ਕਿ ਜਾਂ ਫਿਰ ਪਹਿਲਾਂ ਤੋਂ ਹੀ ਦਿਲ ਵਿੱਚ ਤਾਰੀ ਹੋਈ ਸੀ ਕਿ ਮਾਨ ਸਾਹਿਬ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਹੈ, ਮਾਨ ਸਾਹਿਬ ਨੂੰ ਵੋਟ ਦੇਣੀ ਹੈ, ਜਾਂ ਫਿਰ ਦੀਪ ਦੀ ਮੌਤ ਤੋਂ ਬਾਅਦ ਆਏ ਹੋ? ਦੇਖੋ, ਵੈਸੇ ਮਾਨ ਸਾਹਿਬ ਦਾ ਸਾਡੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਸਤਿਕਾਰ ਹੈ, ਕਿਉਂਕਿ ਮਾਨ ਸਾਹਿਬ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ। ਮੈਂ ਪਹਿਲਾਂ ਵੀ ਕਹਿੰਦਾ ਰਹਿਣਾ ਕਿ ਕੋਈ ਅੱਜ ਕੱਲ੍ਹ ਚਪੜਾਸੀ ਦੀ ਨੌਕਰੀ ਨਹੀਂ ਛੱਡਦਾ, DIG ਦੇ ਅਹੁਦੇ ਤੋਂ ਅਸਤੀਫਾ ਦੇਣਾ ਬਹੁਤ ਵੱਡੀ ਗੱਲ ਹੈ, ਔਰ ਮਾਨ ਸਾਹਿਬ ਦਾ ਬਹੁਤ ਅਸੀਂ ਦੇਣ ਨਹੀਂ ਦੇ ਸਕਦੇ। ਪਰ ਬਾਈ ਦੀਪ ਸਿੱਧੂ ਦੀ ਜਿਹੜੀ ਮੌਤ ਆ, ਅਚਾਨਕ ਉਹਦਾ ਚਲੇ ਜਾਣਾ, ਤੁਸੀਂ ਕਿਹਾ ਕਿ ਸਾਡੇ 'ਚੋਂ ਚਲੇ ਗਏ, ਪਰ ਮੈਂ ਤਾਂ ਇੱਕ ਗੱਲ ਕਹਿਣਾ ਕਿ ਜਿਹੜੇ ਸੂਰਮੇ ਹੁੰਦੇ ਆ ਨਾ, ਉਹਨਾਂ ਦੀ ਕਦੇ ਮੌਤ ਨਹੀਂ ਹੁੰਦੀ, ਉਹ ਸਾਡੇ ਦਿਲਾਂ ਦੇ ਵਿੱਚ ਵਸਦੇ ਰਹਿੰਦੇ ਆ। ਜੇ ਉਹਨਾਂ ਦੀ ਅਸੀਂ ਸੋਚ ਨੂੰ ਜਿੰਦਾ ਰੱਖ ਸਕੀਏ,
ਬਾਈ ਦੀਪ ਸਿੱਧੂ ਦਾ ਸੁਪਨਾ ਸੀ ਔਰ ਉਹਨਾਂ ਨੇ ਇੱਥੇ ਪ੍ਰਚਾਰ ਕੀਤਾ ਕਿ ਮੇਰਾ ਸੁਪਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ। ਅਸੀਂ ਬਤੌਰ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਸਾਡੇ ਮਨ ਨੇ, ਸਾਡੀ ਜ਼ਮੀਰ ਨੇ ਹਲੂਣਾ ਦਿੱਤਾ ਕਿ ਜਿਹੜਾ ਬੰਦਾ ਯਾਰ ਸਾਡੇ ਪੰਜਾਬ ਲਈ ਬੋਲਦਾ, ਸਾਡੇ ਹੱਕਾਂ ਲਈ ਬੋਲਦਾ ਰਿਹਾ, ਉਹ ਇਸ ਕੁਰਬਾਨੀ ਦੇ ਗਿਆ ਸਾਡੇ ਲਈ। ਅਸੀਂ ਉਹਦਾ ਅਮਰਗੜ੍ਹ ਦੇ ਲੋਕ ਸੁਪਨਾ ਵੀ ਪੂਰਾ ਨਹੀਂ ਕਰ ਸਕਦੇ। ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਔਰ ਉਹਦੀ ਸੋਚ ਨੂੰ ਆਪਣੇ ਦਿਲਾਂ ਦੇ ਵਿੱਚ ਜਿਉਂਦਾ ਰੱਖਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦਿਲ ਤੋਂ ਸਮਰਥਨ ਕਰਨ ਲਈ, ਕੱਲੀ ਕੱਲੀ ਵੋਟ ਭੁਗਤਾਉਣ ਲਈ ਉਹਨਾਂ ਦੇ ਸਮਰਥਨ 'ਚ ਹੈ। ਤੇ ਮੇਰੇ ਨਾਲ ਮੇਰੀ ਸਮੁੱਚੀ ਟੀਮ ਵੀ ਆਈ ਹੈ। ਦੀਪਵੀਰ ਦੇ ਨਾਲ ਕਦੇ ਵਾਰਤਾਲਾਪ ਹੋਇਆ ਸੀ, ਮਿਲੇ ਹੋ ਇਸ ਤੋਂ ਪਹਿਲਾਂ? ਕਿਉਂਕਿ ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਨੇ ਕੇਵਲ ਉਹਨਾਂ ਦੀ ਤਕਰੀਰ ਸੁਣੀ ਹੈ, ਤਕਰੀਰ ਤੋਂ ਪ੍ਰਭਾਵਿਤ ਹੋ ਕੇ ਉਹ ਨੌਜਵਾਨ ਉਸ ਦਿਨ ਵੀ ਰੋਏ ਜਦੋਂ ਦੀਪ ਇਸ ਸੰਸਾਰ ਤੋਂ ਚਲਾ ਗਿਆ ਸੀ। ਤੁਹਾਡਾ ਕਦੇ ਵਾਰਤਾਲਾਪ ਜਾਂ ਉਹਨਾਂ ਦੇ ਨਾਲ ਮਿਲਾਪ ਹੋਇਆ? ਬਾਈ ਦੀਪ ਸਿੱਧੂ ਨੂੰ ਅਸੀਂ ਸੁਣਦੇ ਰਹੇ ਹਾਂ, ਦੇਖਦੇ ਰਹੇ ਹਾਂ, ਹੈ ਨਾ। ਬਦਕਿਸਮਤੀ ਆ ਮੇਰੀ ਕਿ ਮੈਂ ਇੱਥੇ ਨਹੀਂ ਸੀ। ਮੈਂ ਗੁਰਦਾਸਪੁਰ ਗਿਆ ਹੋਇਆ ਸੀ ਇਲੈਕਸ਼ਨ 'ਤੇ। ਜਿਸ ਦਿਨ ਮੈਨੂੰ ਮਿਲਣ ਦਾ ਉਹਨੂੰ ਮੌਕਾ ਮਿਲਣਾ ਸੀ, ਉਹ ਸਾਡੇ ਜਿਹੜੇ ਮੇਰੇ ਕੋਈ ਅਜੀਜ਼ ਲੀਡਰ ਨੇ ਇੱਥੇ ਅਮਰਗੜ੍ਹ ਦੇ ਵਿੱਚ, ਉਹਨਾਂ ਦੇ ਘਰ ਆਇਆ ਸੀ। ਮੈਨੂੰ ਫੋਨ ਵੀ ਆਇਆ ਤੂੰ ਆ ਜਾ। ਮੈਂ ਉਸ ਦਿਨ ਨਹੀਂ ਸੀ। ਮੇਰੇ ਮਨ ਨੂੰ ਇਹ ਰੜਕਦਾ ਰਹੂਗਾ ਇਹ ਗੱਲ, ਹੈ ਨਾ, ਵੀ ਮੈਂ ਨਹੀਂ ਮਿਲ ਸਕਿਆ। ਬਈ ਇੱਕ ਬੜੀ ਸੋਚਣ ਵਾਲੀ ਗੱਲ ਹੈ ਕਿ ਏਡੀ ਵੱਡੀ ਸ਼ਖਸੀਅਤ ਔਰ ਕੋਈ ਚੌਧਰ ਦੀ ਲਾਲਸਾ ਨਹੀਂ, ਉਹ ਬੰਦੇ ਨੂੰ ਜਿੱਥੇ ਜਗ੍ਹਾ ਮਿਲਣੀ ਉਹਨੇ ਬੈਠ ਜਾਣਾ, ਕੋਈ ਇਸ ਤਰ੍ਹਾਂ ਦਾ ਨਹੀਂ। ਜੇ ਕਿਸੇ ਨੇ ਉਹਦੀ ਵਿਰੋਧਤਾ ਕੀਤੀ ਤਾਂ ਉਹਨੇ ਉਹਦਾ ਸੀ ਜਲਦੀ ਦੇ ਨਾਲ ਕਦੇ ਜਵਾਬ ਨਹੀਂ ਸੀ ਦਿੱਤਾ। ਬੜੀ ਇੱਕ ਨਿਮਰਤਾ ਦੇ ਵਿੱਚ ਦੀਪ ਆ ਕੇ ਜਵਾਬ ਦਿੰਦਾ ਸੀ ਕਿ ਅਜਿਹਾ ਨੌਜਵਾਨ, ਅਜਿਹਾ ਫਿਲਮੀ ਅਦਾਕਾਰ ਹੈ ਉਹ ਪੰਜਾਬ ਦੇ, ਅਜਿਹਾ ਨੌਜਵਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਸੀ। ਅਜਿਹਾ ਘਾਟਾ ਕਦੇ ਕੌਮ ਨੂੰ ਜਾਂ ਪੰਜਾਬ ਨੂੰ ਪੂਰਾ ਹੋ ਸਕਦਾ? ਜਿਹੜੇ ਕਲਾਕਾਰ ਹੁੰਦੇ ਆ ਵੀਰੇ ਸੱਚੇ ਨਾ, ਤੁਸੀਂ ਇਤਿਹਾਸ ਦੇ ਵਿੱਚ ਝਾਤ ਮਾਰਿਓ, ਜਦੋਂ ਕੋਈ ਕ੍ਰਾਂਤੀ ਆਉਂਦੀ ਆ ਨਾ, ਉਹਦੇ ਵਿੱਚ ਕਲਾਕਾਰਾਂ ਦਾ ਨਮਾਇਆ ਰੋਲ ਹੁੰਦਾ। ਕਿਉਂਕਿ ਲੋਕਾਂ ਨੂੰ ਜਗਾਉਣ ਲਈ, ਚਾਹੇ ਤੁਸੀਂ ਆਜ਼ਾਦੀ ਦੀ ਜੰਗ ਲਾ ਲਓ ਜਾਂ ਪਿੱਛੇ ਜੋ ਵੀ ਕ੍ਰਾਂਤੀਆਂ ਹੋਈਆਂ, ਹੈ ਨਾ, ਉਹਨਾਂ ਦੇ ਵਿੱਚ ਕਲਾਕਾਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੋ ਕੰਮ ਬੰਦੂਕ ਦੀ ਗੋਲੀ ਨਹੀਂ ਕਰ ਸਕਦੀ, ਉਹ ਕਲਮ ਕਰ ਜਾਂਦੀ ਆ। ਕਿਉਂਕਿ ਕਲਮ ਨਾ, ਜਿਹੜੀ ਗੋਲੀ ਆ ਉਹ ਤਾਂ ਲੋਕਾਂ ਨੂੰ ਡਰਾ ਸਕਦੀ ਆ, ਜਿਹੜੀ ਕਲਮ ਆ ਨਾ ਉਹ ਲੋਕਾਂ ਨੂੰ ਜਗਾ ਸਕਦੀ ਆ। ਜਾਂ ਤੁਹਾਡੇ ਅੱਜ ਦੇ ਮੀਡੀਆ 'ਚ ਪਿਛਲੇ ਜ਼ਮਾਨਿਆਂ 'ਚ ਕਲਮ ਉਹ ਕੰਮ ਕਰਦੀ ਸੀ, ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਡੀ ਸਪੀਚ ਆ ਲੋਕਾਂ ਨੂੰ ਜਗਾਉਣ ਲਈ ਕਲਾਕਾਰ ਦੇ ਤੌਰ 'ਤੇ ਉਹ ਕੰਮ ਕਰਦੀ ਆ। ਇਸ ਕਰਕੇ ਦੀਪ ਸਿੱਧੂ ਨੇ, ਯਾਰ ਤੁਸੀਂ ਇਹ ਦੇਖੋ ਕਿ ਮੈਂ ਪਿੰਡਾਂ ਦੇ ਵਿੱਚ ਜਾਂਦਾ, ਸਾਡੇ ਅਮਰਗੜ੍ਹ ਦੇ ਵਿੱਚ ਲੋਕ ਅਕਾਲੀ ਕਾਂਗਰਸੀ ਆਪ ਭੁੱਲ ਕੇ ਯਾਰ ਬਾਈ ਦੀਪ ਸਿੱਧੂ ਦੀ ਸੋਚ 'ਤੇ ਪਹਿਰਾ ਦੇਣ ਦੇ ਲਈ ਸਾਰੀਆਂ ਹੀ ਪਾਰਟੀਆਂ ਦੇ ਲੋਕ ਯਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਨੂੰ ਤਿਆਰ ਹੋਏ ਬੈਠੇ। ਔਰ ਅੱਜ ਹਨੇਰੀ ਝੁੱਲਦੀ ਆ, ਇਹ ਨਹੀਂ ਪਤਾ ਕਿ ਕਿੱਡੀ ਕੁ ਵੱਡੀ ਲੀਡ ਲੈ ਕੇ ਜਿੱਤ ਜਾਣ। ਮਾਨ ਸਾਹਿਬ ਕਦੇ ਗੱਲ ਕਰਿਆ ਕਰਦੇ ਸੀ, ਕਹਿੰਦੇ ਕਿ ਅੱਜ ਮੈਨੂੰ ਦੀਪ ਦੇ ਵਿੱਚੋਂ ਉਹ ਨਜ਼ਰ ਆਉਂਦਾ, ਉਹ ਪੰਜਾਬ ਦਾ ਭਵਿੱਖ ਨਜ਼ਰ ਆਉਂਦਾ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਨੌਜਵਾਨਾਂ ਦੀ ਅਗਵਾਈ ਕਰਕੇ, ਪੰਜਾਬ ਦੇ ਲੋਕਾਂ ਦੀ ਅਗਵਾਈ ਕਰਕੇ ਜਿਹੜਾ ਦੀਪ ਹੈ ਪੰਜਾਬ ਦੇ ਵਿੱਚ ਵਿਚਰਨ ਵਾਲੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦੀ ਸ਼ਖਸੀਅਤ ਮਿਲੀ ਹੈ। ਪਰ ਅੱਜ ਮਾਨ ਸਾਹਿਬ ਦਾ ਵੀ ਮਨ ਭਰਿਆ ਹੈ। ਮਾਨ ਸਾਹਿਬ ਨੂੰ ਕਿਉਂਕਿ ਬਹੁਤ ਪੜ੍ਹੇ ਲਿਖੇ ਨੇ, ਬਹੁਤ ਜ਼ਿੰਦਗੀ ਦਾ ਉਹਨਾਂ ਦਾ ਲੰਮੇ ਸਮੇਂ ਦਾ ਤਜਰਬਾ ਹੈ, ਤਾਂ ਅੱਜ ਮਾਨ ਸਾਹਿਬ ਵੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨੇ। ਯਾਰ ਮਾਨ ਸਾਹਿਬ ਦਾ ਇੱਕ ਬਿਆਨ ਨਾ ਸਾਨੂੰ ਧੁਰੰਦਰ ਤੱਕ ਝੰਜੋੜ ਜਾਂਦਾ। ਜਦੋਂ ਉਹ ਕਹਿੰਦੇ ਆ ਨਾ ਵੀ ਮੈਨੂੰ ਮੇਰੀ ਕੌਮ ਹਰਾ ਦਿੰਦੀ ਆ, ਅਸੀਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਦੀਪ ਬਾਈ ਕਿਤੇ ਨਹੀਂ ਗਿਆ। ਅਸੀਂ ਕਿੰਨੇ ਦੀਪ ਫਿਰਦੇ ਆ ਯਾਰ, ਅਸੀਂ ਕਿੰਨੇ ਦੀਪ ਆ, ਜਿੱਤਾ ਕੇ ਤੋਰਾਂਗੇ ਬੇਫਿਕਰ। ਬਾਈ ਦਾ ਮਨ ਬੇਸ਼ੱਕ ਭਾਵੇਂ ਭਾਵੁਕ ਹੈ, ਪਰ ਸੱਚਮੁੱਚ ਦੀਪ ਸਿੱਧੂ ਦੀ ਸ਼ਖਸੀਅਤ ਤੋਂ ਹਰ ਮਨੁੱਖ ਪ੍ਰਭਾਵਿਤ ਹੈ ਜਿਹਨੇ ਕਦੇ ਦੀਪ ਦੇ ਨਾਲ ਮਿਲਾਪ ਨਹੀਂ ਕੀਤਾ, ਦੀਪ ਦੀ ਕਦੇ ਕੋਈ ਤਕਰੀਰ ਨਹੀਂ ਸੁਣੀ। ਅੱਜ ਜੋ ਵੀ ਲੋਕ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਨੇ, ਤਾਂ ਉਹਨਾਂ ਦਾ ਅੰਤਲਾ ਸੁਪਨਾ ਇਹੀ ਸੀ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜੇ ਅਮਰਗੜ੍ਹ ਦੇ ਲੋਕ ਜਿਤਾਉਂਦੇ ਨੇ ਤਾਂ ਸੱਚਮੁੱਚ ਕੌਮ ਦੀ ਜਿੱਤ ਹੋਵੇਗੀ, ਇਹ ਅਸਲ ਦੇ ਵਿੱਚ ਪੰਜਾਬ ਦੀ ਜਿੱਤ ਹੋਵੇਗੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਉੱਪਰ ਮੁਅੱਸਰ ਕਰਦਾ ਹੈ ਕਿ ਉਹ ਸੱਚਮੁੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਿਤਰਨਗੇ
ਔਰ ਮਾਨ ਸਾਹਿਬ ਨੂੰ ਉਹ ਜਿਤਾ ਕੇ ਇਸ ਹਲਕੇ ਤੋਂ ਤੋਰਨਗੇ ਜਾਂ ਫਿਰ ਮਰੀਆਂ ਜ਼ਮੀਰਾਂ ਦਾ ਸਬੂਤ ਦੇਣਗੇ, ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।